ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਸਵਾਗਤ ਹੈ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਨਾਲ ਦੀ ਨਾਲ ਸਾਡੇ ਨਵੇਂ ਰੇਡੀਓ ਸਟੇਸ਼ਨ ਬੇ ਏਰੀਏ ਦੇ ਵਿੱਚ 99.3 FM ਤੁਸੀਂ ਕਾਰਾਂ 'ਚ ਸੁਣ ਸਕਦੇ ਹੋ, ਤੇ ਨਾਲ 98.5 HD3। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 11 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਗੁਰਦੀਪ ਸਿੰਘ ਵਰਦੀ, ਕਲੋਵਿਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਰਵਿੰਦਰ ਹਲਵਾਰਾ, ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਨਵਜੀਤ ਢਿੱਲੋਂ, ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਯੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ, ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ CDC ਨੇ US ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਨਵੀਆਂ ਜੋ ਗਾਈਡਲਾਈਨਸ ਦਿੱਤੀਆਂ ਆ, ਉਹਨਾਂ ਦੇ ਮੁਤਾਬਕ ਕਹਿੰਦੇ ਪਈ ਜੇ ਤੁਹਾਨੂੰ ਕਰੋਨਾ ਹੋ ਜਾਂਦਾ ਆ ਤੇ ਕੁਆਰੰਟਾਈਨ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਨਾ ਹੀ ਸੋਸ਼ਲ ਡਿਸਟੈਂਸ ਕਰਨ ਦੀ ਹੈਗੀ ਆ। ਇਹ ਉਹ ਕਹਿੰਦੇ ਪਈ ਕੋਈ ਇਹ ਨਹੀਂ ਰਿਕਮੈਂਡ ਕਰਦੇ ਵੀ ਤੁਸੀਂ ਘਰ ਰਹੋ, ਤੁਹਾਡੀ ਮਰਜ਼ੀ ਆ। ਸੋ ਆਪਾਂ ਨੂੰ ਪਤਾ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਕੇਸਸ ਦੇ ਵਿੱਚ ਵਾਧਾ ਵੀ ਹੋਇਆ ਸੀ, ਤੇ ਫਿਰ ਵੀ ਕਈ ਜਗ੍ਹਾ ਦੇ ਉੱਤੇ 3 ਦਿਨ ਜਾਂ 5 ਦਿਨ ਦੀ ਕੁਆਰੰਟਾਈਨ ਦੀ ਸੀਗੀ ਗੱਲਬਾਤ। ਸੋ ਉਸ ਦਾ ਤੇ ਸੋਸ਼ਲ ਡਿਸਟੈਂਸ ਉਹ ਉਸ ਨੂੰ ਨਵੀਆਂ ਜੋ ਗਾਈਡਲਾਈਨਸ ਕੀਤੀਆਂ ਆ, ਉਹਨਾਂ ਦੇ ਮੁਤਾਬਕ ਜੋ 6 ਫੁੱਟ ਵਾਲਾ ਡਿਸਟੈਂਸ ਸੀ ਵੀ ਜੇ ਕਿਸੇ ਨੂੰ ਹੈਗਾ ਆ ਤੇ ਉਹ ਜੋ ਆ ਉਹਦੀ ਰਿਕਮੈਂਡੇਸ਼ਨ ਇਹ ਕਰਤੀ ਵੀ ਉਹ ਜ਼ਰੂਰਤ ਨਹੀਂ। ਇਹ ਸ਼ਿਫਟ ਜਿਹੜੀ ਗਾਈਡੈਂਸ ਅੱਜ CDC ਨੇ ਦਿੱਤੀ ਹੈਗੀ ਆ। ਜੀ, ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਅੱਜ ਜਿਹੜਾ ਇਹ ਕਿਹਾ ਆ ਵੀ ਜਿਹੜੀ FBI ਦਾ ਸਰਚ ਵਾਰੰਟ ਸੀਗਾ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਨਿਵਾਸ ਮੈਰੋ-ਲਾਗੋ ਫਲੋਰੀਡਾ ਦੇ ਵਿੱਚ, ਉਸ ਨੂੰ ਉਹਦੀਆਂ ਡਿਟੇਲਸ ਆ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਾਣਗੀਆਂ। ਪਹਿਲਾਂ ਰਿਪਬਲਿਕਨਸ ਦੇ ਦੁਆਰਾ ਇਹ ਮੰਗ ਕੀਤੀ ਗਈ ਸੀ ਵੀ ਉਸ ਸਰਚ ਵਾਰੰਟ ਨੂੰ ਦਿਖਾਇਆ ਜਾਵੇ ਵੀ ਜਿਸ ਦੇ ਆਧਾਰ ਦੇ ਉੱਤੇ ਇਹ ਜਿਹੜੀ ਇਸ ਟਾਈਮ ਦੇ ਉੱਤੇ ਉਹਨਾਂ ਨੇ ਸਰਚ ਜਿਹੜੀ ਉਹ ਕੀਤੀ ਸੀ ਵੀ ਕਿਹੜੇ ਵਾਰੰਟ ਦੇ ਵਿੱਚ ਕੀ ਜਿਹੜਾ ਉਹ ਲਿਖਿਆ ਸੀ। ਸੋ ਅੱਜ ਅਟਾਰਨੀ ਜਨਰਲ ਨੇ ਕਿਹਾ ਆ ਵੀ ਅਸੀਂ ਜਿਹੜਾ ਇਸ ਨੂੰ ਜਿਹੜਾ ਉਹ ਦਿਖਾਵਾਂਗੇ, ਡਿਪਾਰਟਮੈਂਟ ਆਫ ਜਸਟਿਸ ਨੂੰ ਇਸ ਨੂੰ ਪਬਲਿਕ ਕਰਨ ਦੇ ਲਈ ਆਖਿਆ ਗਿਆ ਹੈ। ਸੋ 2 ਮਿੰਟ ਦੀ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਆ ਜਸਟਿਸ ਡਿਪਾਰਟਮੈਂਟ ਦੇ ਹੈੱਡਕੁਆਰਟਰਸ ਦੇ ਵਿੱਚ ਜਿਹੜੀ ਉਹ ਦਿੱਤੀ ਸੀ। ਅਟਾਰਨੀ ਜਨਰਲ ਹੋਣਾ ਨੇ ਵੀ ਕਿਹਾ ਵੀ ਜਿਹੜੇ ਨਾਲ ਉਸਦੇ ਹੋਰ ਸਰਕਮਸਟਾਂਸਿਸ ਸੀਗੇ ਇਸ ਕੇਸ ਦੇ, ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਲੋਕਾਂ ਦਾ ਕਾਫੀ ਜ਼ਿਆਦਾ ਰੁਚੀ ਸੀਗੀ ਮੈਟਰ ਨੂੰ, ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਐਕਸ਼ਨ ਲਿਆ ਆ ਵੀ ਇਸ ਵਾਰੰਟ ਨੂੰ ਪਬਲਿਕ ਜਿਹੜਾ ਆ ਉਹ ਕੀਤਾ ਜਾਵੇਗਾ। ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ FBI ਦੇ ਆਫਿਸ ਦੇ ਵਿੱਚ ਇੱਕ ਬੰਦੇ ਨੇ ਗਨ ਚਲਾਈ ਆ ਤੇ ਉਹਦੇ ਨਾਲ ਐਕਚੁਅਲ ਉਹਦੇ 'ਚ ਗੋਲੀਆਂ ਨਹੀਂ ਸੀ, ਨੇਲਸ ਜਿਹੜੇ ਹੁੰਦੇ ਹੈਗੇ ਆ ਉਹ ਵਰਤੇ ਗਏ ਹੈਗੇ ਆ। ਤੇ ਉਸ ਤੋਂ ਬਾਅਦ FBI ਤੇ ਪੁਲਿਸ ਨੇ ਉਸ ਬੰਦੇ ਨੂੰ ਫੋਲੋ ਕੀਤਾ ਤੇ ਉਸ ਨੂੰ ਵੀ ਜਦੋਂ ਉਸਨੇ ਆਪਣੇ, ਹਾਲਾਂਕਿ ਉਹਦੇ ਕੋਲ AR-15 ਸਟਾਈਲ ਰਾਈਫਲ ਸੀ, ਜਦੋਂ ਉਸਨੇ ਨਹੀਂ ਸਿੱਟੀ ਤੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ ਇਹੀ ਪਤਾ ਚੱਲਿਆ ਵੀ ਉਸ ਬੰਦੇ ਦਾ ਨਾਮ ਰਿੱਕੀ ਵਾਲਟਰ ਸ਼ਿਫਰ ਆ ਤੇ ਉਹ ਜਨਵਰੀ 6 ਨੂੰ ਜੋ ਇੰਸੁਰੈਕਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਹਾਜ਼ਰ ਸੀਗਾ। ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਮਾਰੇ ਲਾਗੋ ਰੈਜ਼ੀਡੈਂਟ ਹੈਗਾ, ਉੱਥੇ FBI ਨੇ ਸਰਚ ਕੀਤਾ, ਇਸ ਕਰਕੇ ਉਹ ਅਪਸੈਟ ਸੀ ਤੇ ਉਸ ਨੇ FBI ਬਿਲਡਿੰਗ ਦੇ ਉੱਤੇ ਨੇਲ ਗਨਸ ਨਾਲ ਜੋ ਫਾਇਰ ਕੀਤਾ
ਜੋ ਉੱਥੇ ਅੰਦਰ ਪਰਸਨਲ ਸੀਗੇ ਉਹਨਾਂ ਦੇ ਵੱਲ, ਤੇ ਬਾਅਦ ਦੇ ਵਿੱਚ ਕਾਰ 'ਚ ਚਲਾ ਕੇ ਭੱਜ ਗਿਆ। ਪਰ FBI ਦੇ ਸਿਨਸਿਨਾਟੀ ਆਫਿਸ ਨੇ ਇਹ ਕਿਹਾ ਤੇ ਉਸ ਨੂੰ ਬਾਅਦ ਦੇ ਵਿੱਚ ਗੋਲੀਆਂ ਨਾਲ ਮਾਰ ਦਿੱਤਾ ਗਿਆ। ਜੀ, ਇਹ ਜਿਹੜਾ ਕਹਿੰਦੇ ਆ ਵੀ ਅਫੀਸ਼ੀਅਲਸ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਇਸਨੂੰ ਫੇਟਲੀ ਜਿਹੜਾ ਉਹ ਸ਼ਾਟ ਕਰ ਦਿੱਤਾ ਸੀ, ਗੋਲੀਆਂ ਜਿਹੜੀਆਂ ਉਹ ਮਿਲਾ ਦਿੱਤੀਆਂ ਸੀਗੀਆਂ। ਨੈਗੋਸ਼ੀਏਟ ਇਸ ਦੇ ਨਾਲ ਕਹਿੰਦੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਸ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ। ਓਹਾਇਓ ਸਟੇਟ ਹਾਈਵੇ ਪੈਟਰੋਲ ਸਪੋਕਸਪਰਸਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਕਿ ਬੰਦੇ ਨੇ ਕੋਲ, ਜਿੱਦਾਂ ਤੁਸੀਂ ਕਿਹਾ ਵੀ ਉਹ ਗਨ ਸੀਗੀ, ਉਸਨੇ ਤਾਂ ਚੱਕੀ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਸੋ ਸਿਨਸਿਨਾਟੀ ਦੇ ਵਿੱਚ ਸੀਗਾ FBI ਦਾ ਇਹ ਫੀਲਡ ਆਫਿਸ, ਜਿੱਥੇ ਨੇਲ ਗਨ ਲੈ ਕੇ ਜਿਹੜਾ ਉਹ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਫਿਸਰਸ ਨੇ ਹੀ ਜਿਹੜਾ ਇਸ ਨੂੰ ਗੋਲੀਆਂ ਦੇ ਨਾਲ ਇੱਕ ਹਿਸਾਬ ਦੇ ਨਾਲ ਭੁੰਨ ਕੇ ਮਾਰ ਦਿੱਤਾ ਹੈਗਾ ਆ। ਸੋ ਇਹ ਇਸ ਚੀਜ਼ ਨੂੰ ਲੈ ਕੇ ਚਿੰਤਾ ਜਿਹੜੀ ਹਰਜੋਤ ਸਿੰਘ ਦੀ ਜ਼ਰੂਰ ਪ੍ਰਗਟਾਈ ਗਈ ਸੀ ਵੀ FBI ਦੇ ਦੁਆਰਾ ਜਿਹੜਾ ਛਾਪਾ ਮਾਰਿਆ ਗਿਆ ਆ, ਵੀ ਹੋ ਸਕਦਾ ਵੀ ਉਹਨਾਂ ਦੇ ਸਪੋਰਟਰਸ, ਖਾਸ ਕਰਕੇ ਟਰੰਪ ਉਹਨਾਂ ਦੇ ਸਪੋਰਟਰਸ ਦੇ ਵਿੱਚ ਜਿਹੜਾ ਇਹ ਗੁੱਸਾ ਹੋਵੇ ਤੇ ਇੱਦਾਂ ਜਿਹੜੀ ਉਹ ਹਿੰਸਾ ਵੱਲ ਨੂੰ ਕਹਿੰਦੇ ਵੀ ਜਾ ਸਕਦੇ। ਇਹ ਉੱਦਾਂ ਤਾਂ ਵੈਸੇ ਇੱਕੋ ਇੱਕ ਸੋ ਫਾਰ ਜਿਹੜੀ ਉਹ ਘਟਨਾ ਆ, ਪਰ ਕਈਆਂ ਨੇ ਐਵੇਂ ਜਿਹੜੀ ਇਸ ਪਾਸੇ ਵੱਲ ਨੂੰ ਵੀ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਸੀਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਿਵੀਅਨ ਜਿਹੜੀ ਇਲੈਕਟ੍ਰਿਕ ਕੰਪਨੀ ਆ, ਉਹਨਾਂ ਨੇ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਆ ਦੂਜੇ ਕੁਆਰਟਰ ਦੀ। ਕਹਿੰਦੇ ਵੀ ਹੋਰ ਜ਼ਿਆਦਾ ਲਾਸਿਸ ਜਾਣੀ ਕਿ ਘਾਟੇ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਸ ਘਾਟੇ ਤੋਂ ਬਾਅਦ ਦੇ ਵਿੱਚ ਰਿਵੀਅਨ ਜਿਹੜੀ ਇਲੈਕਟ੍ਰਿਕ ਕਾਰ ਮੇਕਰ ਆ, ਉਹ 800 ਲੇ ਆਫ ਵੀ ਜਿਹੜੀ ਉਹ ਹੁਣ ਕਰਨ ਜਾ ਰਹੀ ਆ। ਸੋ ਕਾਫੀ ਡਿਫਿਕਲਟ ਟਾਈਮ ਕਹਿੰਦੇ ਇਹਨਾਂ ਦੇ ਲਈ ਆਇਆ ਹੈਗਾ। $1.71 ਬਿਲੀਅਨ ਦਾ ਜਿਹੜਾ ਘਾਟਾ ਆ ਸੈਕਿੰਡ ਕੁਆਰਟਰ ਦੇ ਵਿੱਚ ਦੂਜੀ ਜਿਹੜੀ ਤਿਮਾਹੀ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਆ। ਸੋ 364 ਮਿਲੀਅਨ ਦੀ ਜਿਹੜੀ ਰੈਵਨਿਊ ਇਹਨਾਂ ਨੂੰ ਜਿਹੜੀ ਉਹ ਹੋਈ ਸੀ। ਪਿਛਲੇ ਸਾਲ ਦੇ ਵਿੱਚ ਕਹਿੰਦੇ ਵੀ ਇਹ 4000 ਵਹੀਕਲ ਹੀ ਸਿਰਫ ਦੇਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀ ਪਿਛਲੇ ਕੁਆਰਟਰ 'ਚ, ਆਈ ਗੈਸ। ਸੋ ਕੰਪਨੀ ਅਜੇ ਵੀ ਉਹਨਾਂ ਨੂੰ ਹੋਰ ਜਿਹੜੇ 18,000 ਵਹੀਕਲ ਆ ਉਹਨਾਂ ਨੇ ਦੇਣੇ ਹੈਗੇ ਆ ਅਗਲੇ 8 ਮਹੀਨਿਆਂ ਦੇ ਵਿੱਚ। ਤੇ ਇਹਨਾਂ ਨੇ ਆਪਣਾ ਟੀਚਾ ਖੁਦ ਹੀ ਰੱਖਿਆ ਸੀਗਾ 25,000 ਇੰਪਲੋਈਜ਼, 25,000 ਜਿਹੜੇ ਵਹੀਕਲ ਆ, ਆਪਣੀਆਂ ਕਾਰਸ ਆ, ਟਰੱਕਸ ਆ, ਉਸ ਨੂੰ ਟਰੱਕ ਨਾਟ ਐਜ਼ ਲਾਈਕ ਸੈਮੀ ਟਰੱਕ ਨਹੀਂ, ਦੂਜਾ ਜਿਹੜਾ ਪਿਕਅਪ ਟਰੱਕ ਆ, ਉੱਦਾਂ ਦੇ ਜਿਹੜੇ ਉਹ ਬਣਾਉਣ ਦੇ ਲਈ। ਸੋ ਜਿਹੜਾ ਕਿ 9,000 ਬਣਦਾ ਹੈ ਪਰ ਕੁਆਟਰ, ਕਹਿੰਦੇ ਵੀ ਹਾਲ ਦੀ ਘੜੀ ਉਸ ਤੋਂ ਕਾਫੀ ਇਹ ਦੂਰ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਰਿਵੀਅਨ ਨੇ ਪਿਛਲੇ ਮਹੀਨੇ 6% ਜਿਹੜੇ ਆਪਣੇ ਇੰਪਲੋਈਜ਼ ਦਾ ਲੇ ਆਫ ਜਿਹੜਾ ਉਹ ਕੀਤਾ ਸੀ। ਕੁੱਲ ਉਹਦੇ 14,000 ਇੰਪਲਾਈ ਆ, ਕੁੱਲ 800 ਲੋਕਾਂ ਨੂੰ ਜਿਹੜਾ ਇਹਨਾਂ ਨੇ ਬਾਹਰ ਦਾ ਰਸਤਾ ਜਿਹੜਾ ਹੁਣ ਤੱਕ ਦਿਖਾਇਆ ਸੀ। ਸੋ ਲਗਾਤਾਰ ਦੂਸਰੇ ਕੁਆਟਰ ਦੇ ਵਿੱਚ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ, ਤੇ ਨੁਕਸਾਨ ਵੀ ਚੰਗਾ ਜਿਹੜਾ $1.7 ਬਿਲੀਅਨ ਦਾ ਹੋਇਆ ਆ। ਆਲਦੋ ਇਸ ਕੰਪਨੀ ਨੂੰ ਸਪੋਰਟ ਫੋਰਡ ਤੇ ਐਮਾਜ਼ੋਨ ਦੋਨੋਂ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਦੀ ਪ੍ਰਾਪਤ ਹੈਗੀ ਆ। ਜੀ, ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਨਵੀਂ ਪਾਲਿਸੀ ਜੋ ਆ ਉਹ ਰਿਲੀਜ਼ ਕੀਤੀ ਆ ਕੈਲੀਫੋਰਨੀਆ ਵਾਟਰ ਸਪਲਾਈ ਦੇ ਸੰਬੰਧ ਦੇ ਵਿੱਚ। ਆਉਣ ਵਾਲੇ ਸਮੇਂ ਦੇ ਵਿੱਚ 10% ਵਾਟਰ ਦੀ ਸਪਲਾਈ ਦੇ ਵਿੱਚ ਘਾਟਾ ਹੋਊਗਾ, ਕਿਉਂਕਿ ਜੋ ਕਲਾਈਮੇਟ ਚੇਂਜ ਹੋ ਰਿਹਾ ਆ, ਗਰਮੀ ਹੋ ਰਹੀ, ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਬਰੋਡ ਸਟ੍ਰੈਟਜੀ ਕੀਤੀ ਹੈਗੀ ਆ ਡਿਕਲੇਅਰ, ਜਿਸ ਦੇ ਨਾਲ ਕਿਸ ਤਰ੍ਹਾਂ ਜੋ ਪਾਣੀ ਆ ਉਹਨੂੰ ਬਚਾਇਆ ਜਾ ਸਕਦਾ ਆ, ਹੋਰ ਸੇਵ ਕੀਤਾ ਜਾ ਸਕਦਾ ਆ। ਕਹਿੰਦੇ ਬਈ 2030 ਦਾ ਟਾਰਗੇਟ ਰੱਖਿਆ ਆ ਉਹਨਾਂ ਨੇ, ਵੀ 2030 ਤੱਕ 8 ਲੱਖ ਏਕੜ ਫੀਟ ਆਫ ਵਾਟਰ ਜਿਹੜਾ ਆ ਉਸ ਨੂੰ ਰੀਸਾਈਕਲ ਕੀਤਾ ਜਾਊਗਾ। 8% ਇਨਕਰੀਜ਼ ਹੋਊਗਾ ਇਹ ਸੰਨ 2020 ਤੋਂ ਬਾਅਦ, ਤੇ 2040 ਚ ਟਾਰਗੇਟ ਹੋਊਗਾ 1.8 ਮਿਲੀਅਨ ਏਕੜ। ਸੋ ਇਹ ਬਹੁਤ ਜ਼ਿਆਦਾ ਜਿਹੜਾ ਆ ਪਾਣੀ ਆ ਉਸ ਨੂੰ ਰੀਸਾਈਕਲ ਕੀਤਾ ਜਾਊਗਾ। ਇਹ ਜੋ ਕਹਿੰਦੇ ਡਰਾਊਟ ਦਾ ਸ਼ਾਰਟ ਟਰਮ ਸਿਚੁਏਸ਼ਨ ਤਾਂ ਨਹੀਂ, ਨਵੀਂ ਰਿਐਲਿਟੀ ਹੈਗੀ ਆ। ਵਾਟਰ ਕੱਟ ਕਰਨ ਦੇ ਲਈ ਵੀ ਕਿਹਾ ਗਿਆ ਆ, ਤੇ ਨਵੇਂ-ਨਵੇਂ ਤਰੀਕੇ ਵਰਤੇ ਜਾਊਗੇ ਵੀ ਕਿਸ ਤਰ੍ਹਾਂ ਜੋ ਪਾਣੀ ਆ ਉਸ ਨੂੰ ਰੀਸਾਈਕਲ ਕੀਤਾ ਜਾਵੇ। ਸੋ ਪਿਛਲੇ ਦਿਨਾਂ 'ਚ ਰਾਜਕਨਵੀਰ ਸਿੰਘ ਜੀ, ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਵੀ ਪੂਰੇ ਜਾਪਾਨ ਦੇ ਵਿੱਚ ਜਿਹੜੀਆਂ ਟਾਇਲਟਸ ਹੁੰਦੀਆਂ ਨਾ, ਟਾਇਲਟ ਦੇ ਉੱਤੇ ਜਿਹੜਾ ਕਵਰ ਹੁੰਦਾ ਆ ਉਹ ਉਲਟਾ ਹੁੰਦਾ, ਜਿੱਦਾਂ ਉਹਦੇ 'ਚ ਪਾਣੀ ਸਟੋਰੇਜ ਹੋ ਜਾਂਦਾ। ਜਿਸ ਤਰ੍ਹਾਂ ਆਪਾਂ ਬਰੱਸ਼ ਕਰਦੇ ਆ ਜਾਂ ਜੀ। ਹੱਥ ਧੋਨੇ ਆ, ਤੇ ਉਹ ਪਾਣੀ ਜਿਹੜਾ ਹੈ ਨਾ ਉਹ ਸੇਵ ਹੋ ਜਾਂਦਾ, ਉਹ ਫਿਰ ਟਾਇਲਟ ਨੂੰ ਫਲੱਸ਼ ਕਰਨ ਲਈ ਵਰਤਿਆ ਜਾਂਦਾ। ਸੋ ਉਹ ਏਦਾਂ ਪਾਣੀ ਜਿਹੜਾ ਸੇਵ ਕਰਦੇ ਹੈਗੇ।
ਕੋਈ ਵੀ ਜਿਹੜੀ ਟਾਇਲਟ ਸੀਟ ਆ ਉਹਦੇ ਉੱਪਰ ਜਿਹੜਾ ਉਹ ਜਿੱਦਾਂ ਆਪਣੇ ਤਾਂ ਉਲਟੀ ਹੁੰਦੀ ਹੈਗੀ ਉਹਦੇ 'ਚ ਉਹ ਪਾਣੀ ਸੇਵ ਕਰਦੇ ਤੇ ਉਹੀ ਟਾਇਲਟ ਫਲਸ਼ ਕਰਨ ਲਈ ਕਰਦੇ ਆ। ਹੁਣ ਤੁਸੀਂ ਦੇਖੋ ਵੀ ਮਿਲੀਅਨਸ ਆਫ ਟਾਇਲਟਸ ਹੋਣਗੀਆਂ ਤੇ ਕਿੰਨਾ ਪਾਣੀ ਉਹ ਬਚ ਸਕਦਾ ਹੈਗਾ ਜੇ ਉਹ ਆਮ ਬੰਦਾ ਇੱਦਾਂ ਦੀ ਸਟ੍ਰੈਟਜੀ ਇਹ ਲੈ ਕੇ ਆਉਂਦੇ ਆ। ਸੋ ਜੀ। ਕਾਫੀ ਕੁਛ ਅੱਜ ਉਹਨਾਂ ਨੇ ਅਨਾਉਂਸ ਕੀਤਾ। ਡਿਟੇਲ ਜਿੰਨੀ ਇਨਫੋਰਮੇਸ਼ਨ ਅਜੇ ਆਈ ਨਹੀਂ, ਜਿੰਨੀ ਕੁ ਆਊਗੀ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ 'ਚ। ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਨੂੰ $25 ਮਿਲੀਅਨ ਦੀ ਹੋਰ ਫੈਡਰਲ ਗ੍ਰਾਂਟ ਜਿਹੜੀ ਉਹ ਮਿਲ ਰਹੀ ਆ। $1.3 ਬਿਲੀਅਨ ਦੀ ਹੋਰ ਦਰਕਾਰ ਇਹਨਾਂ ਨੇ ਕੀਤੀ ਹੈਗੀ ਆ। ਯੂਐਸ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੀ ਗ੍ਰਾਂਟ ਜਿਸ ਦੇ ਵਿੱਚੋਂ 41 ਮਿਲੀਅਨ ਦੇ ਵਿੱਚੋਂ ਅੱਧਾ ਜਿਹੜਾ ਹੈ ਉਹ ਉਹਨਾਂ ਨੂੰ ਮਿਲੂਗਾ, ਜਿਸ ਦੇ ਨਾਲ ਮਡੇਰਾ ਤੇ ਮਰਸੈਡ ਜਿਹੜੀ ਆ ਸਿਟੀਜ਼ ਆ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਉਣ ਦਾ ਕੰਮ ਚੱਲੇਗਾ। ਸੋ ਕੈਲੀਫੋਰਨੀਆ ਦਾ ਚਿੱਟਾ ਹਾਥੀ ਸਾਬਤ ਹੋ ਰਿਹਾ। ਜਿਹੜਾ ਕੈਲੀਫੋਰਨੀਆ ਹਾਈ ਸਪੀਡ ਰੇਲ ਆ ਉਹ ਹਾਲ ਦੀ ਘੜੀ ਰੇਲ ਟੂ ਨੋਵੇਅਰ ਜਿਹੜੀ ਇਸ ਟਾਈਮ ਬਣੀ ਪਈ ਆ। ਪਿਛਲੇ ਕਈ ਸਾਲਾਂ ਤੋਂ ਦਹਾਕੇ ਬੱਧੀ ਤੋਂ ਇਸ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ। ਕਹਿੰਦੇ ਵੀ ਸੋਚਿਆ ਤੇ ਇਹ ਸੀਗਾ ਸੈਨ ਫਰਾਂਸਿਸਕੋ ਤੇ ਐਲਏ ਨੂੰ 200 ਮੀਲ ਫੀ ਰਫ਼ਤਾਰ ਦੀ ਸਪੀਡ ਵਾਲੀ ਰੇਲ ਦੇ ਨਾਲ 3 ਘੰਟਿਆਂ ਤੋਂ ਘੱਟ ਦੇ ਸਫ਼ਰ ਦੇ ਨਾਲ ਜਿਹੜਾ ਉਹ ਜੋੜਨਾ ਚਾਹੁੰਦੇ ਆ। ਜੇ ਚੱਲਦੀ ਹੈ ਤੇ ਯੂਐਸ ਦੀ ਸਭ ਤੋਂ ਫਾਸਟੈਸਟ ਪੈਸੇਂਜਰ ਟ੍ਰੇਨ ਜਿਹੜੀ ਆ ਉਹ ਹੋਵੇਗੀ। ਪਰ ਹਾਲ ਦੀ ਘੜੀ ਉਸ ਪਾਸੇ ਵੱਲ ਨੂੰ ਕੰਮ ਜਿਹੜਾ ਆ ਉਹ ਨਹੀਂ ਵਧਿਆ। ਕਾਂਗਰਸ ਨੇ $66 ਬਿਲੀਅਨ ਰੇਲਸ ਦੇ ਲਈ 2021 ਦੇ ਇਸ $1 ਟ੍ਰਿਲੀਅਨ ਦੇ ਇਨਫਰਾਸਟ੍ਰਕਚਰ ਬਿੱਲ ਜਿਹੜਾ ਬਾਈਪਾਰਟੀਜ਼ਨ ਪਾਸ ਹੋਇਆ ਸੀ ਉਸ ਦੇ ਲਈ ਅਪਰੂਵ ਕੀਤਾ ਸੀ। ਉਸ ਦੇ ਵਿੱਚੋਂ 22 ਬਿਲੀਅਨ ਐਮਟਰੈਕ ਨੂੰ, 36 ਬਿਲੀਅਨ ਜਿਹੜੀਆਂ ਹੋਰ ਕੰਪੈਟੀਟਿਵ ਗ੍ਰਾਂਟਸ ਜਿਹੜੀਆਂ ਆ ਉਹਨਾਂ ਨੇ ਰੱਖੀਆਂ ਸੀਗੀਆਂ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਹੋਰ 25 ਮਿਲੀਅਨ ਜਿਹੜੇ ਇਹਨਾਂ ਨੂੰ ਮਿਲ ਗਏ ਆ ਯੂਐਸ ਦੀ ਫੈਡਰਲ ਗ੍ਰਾਂਟ ਦੇ ਵਿੱਚ। ਦੇਖੋ ਜੇ ਕਿਤੇ ਹਾਈ ਸਪੀਡ ਰੇਲ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇੱਥੇ ਉਸ 'ਚ ਸਫ਼ਰ ਕਰਨ ਦਾ ਮੌਕਾ ਮਿਲੇ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੀਚ ਨੂੰ ਸ਼ਟਡਾਊਨ ਕਰ ਦਿੱਤਾ ਗਿਆ, ਕਲੋਜ਼ ਕਰ ਦਿੱਤਾ ਗਿਆ ਕਿਉਂਕਿ ਇੱਕ ਪਰਸਨ ਨੂੰ ਜੋ ਪੈਡਲ ਬੋਰਡ ਦੇ ਉੱਤੇ ਉਹ ਸਰਫ ਕਰ ਰਿਹਾ ਸੀ, ਸ਼ਾਰਕ ਨੇ ਨੌਕ ਡਾਊਨ ਕਰ ਦਿੱਤਾ। ਲੱਕਲੀ ਉਹਦੇ ਕਿਸੇ ਤਰ੍ਹਾਂ ਦੀ ਸੱਟਾਂ ਨਹੀਂ ਲੱਗੀਆਂ। ਸਿਟੀ ਆਫ ਪੈਸੀਫਿਕ ਗਰੋਵ ਨੇ ਇਹ ਕਿਹਾ ਵੀ ਇਹ ਜੋ ਇਨਸੀਡੈਂਟ ਆ 11:30 ਵਜੇ ਬੁੱਧਵਾਰ ਨੂੰ ਵਾਪਰੀ ਆ। 150 ਯਾਰਡ ਲਵਰਸ ਪੁਆਇੰਟ ਪੀਅਰ ਤੋਂ ਦੂਰ ਸੀਗਾ। ਸੋ ਇਸ ਐਨਕਾਊਂਟਰ ਦੇ ਦੌਰਾਨ ਜੋ ਪੈਡਲ ਬੋਰਡ ਡਿਵਾਈਸ ਆ ਉਸ ਨੂੰ ਉਸਨੇ ਕੱਟਿਆ। ਲੱਕਲੀ ਜੋ ਉਹ ਬੰਦਾ ਇਸ ਤੇ ਰਾਈਡ ਕਰ ਰਿਹਾ ਸੀ ਉਹਦੇ ਨਹੀਂ ਕਿਸੇ ਤਰ੍ਹਾਂ ਦੀ ਇੰਜਰੀ ਲੱਗੀ। ਸੋ ਆਫੀਸ਼ੀਅਲਸ ਨੇ ਇਹ ਕਿਹਾ ਵੀ ਜਦੋਂ ਤੱਕ ਸਾਨੂੰ ਉਹ ਸ਼ਾਰਕ ਫਿਗਰ ਆਊਟ ਨਹੀਂ ਹੁੰਦੀ ਜਾਂ ਫੜ ਨਹੀਂ ਹੁੰਦੀ ਤਦ ਤੱਕ ਕੈਲੀਫੋਰਨੀਆ ਸਟੇਟ ਪਾਰਕਸ ਪ੍ਰੋਟੋਕਾਲ ਦੇ ਮੁਤਾਬਕ ਜੋ ਲਵਰਸ ਪੁਆਇੰਟ ਬੀਚ ਹੈਗਾ ਆ ਉਸ ਨੂੰ ਥੋੜੇ ਸਮੇਂ ਦੇ ਲਈ ਕਲੋਜ਼ ਕਰ ਦਿੱਤਾ ਗਿਆ, ਜਾਣੀ ਕਿ ਸੈਚਰਡੇ ਤੱਕ ਕਲੋਜ਼ ਕੀਤਾ ਗਿਆ ਹੈਗਾ। ਫੈਡਰਲ, ਸਟੇਟ, ਲੋਕਲ ਪਬਲਿਕ ਏਜੰਸੀਆਂ ਤੇ ਵਲੰਟੀਅਰਸ ਸਾਰੇ ਕਾਫੀ ਲੰਬੇ ਸਮੇਂ ਤੋਂ ਇਹ ਜੋ ਬੀਚਸ ਹੈਗੇ ਆ ਉਹਨਾਂ ਨੂੰ ਕਲੀਨ ਕਰਨ ਦੇ ਉੱਤੇ ਲੱਗੇ ਹੋਏ ਹੈਗੇ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਲਗਰੋਵ ਸਕੂਲ ਡਿਸਟ੍ਰਿਕਟ ਕਹਿੰਦੀ ਆ ਵੀ ਨਿਆਣਿਆਂ ਨੂੰ ਸਵੇਰੇ ਸਕੂਲੇ ਜਾਣ ਦੇ ਵਿੱਚ ਦੇਰੀ ਹੋ ਸਕਦੀ ਆ। ਪਿਕਿੰਗ ਅਪ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਿਹੜੇ ਬੱਸ ਡਰਾਈਵਰਸ ਦੀ, ਸਕੂਲ ਬੱਸ ਡਰਾਈਵਰਸ ਦੀ ਜਿਹੜੀ ਉਹ ਸ਼ਾਰਟੇਜ ਉਹਨਾਂ ਦੇ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਡਿਮਾਂਡ ਇਸ ਟਾਈਮ ਵੱਧ ਰਹੀ ਹੈਗੀ ਆ। 1000 ਤੋਂ ਵੱਧ ਵਿਦਿਆਰਥੀ ਕਹਿੰਦੇ ਵੀ ਇਸ ਸਾਲ ਬੱਸ ਦੀਆਂ ਸੇਵਾਵਾਂ ਜਿਹੜੀਆਂ ਉਹ ਵਰਤਣਗੇ। ਪਿਛਲੇ ਸਾਲ ਦੇ ਨਾਲੋਂ ਵੱਧ 1000 ਜਿਹੜਾ ਉਹ ਵੱਧਦਾ। ਸੋ ਨਵੇਂ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਜਿਹੜਾ ਨਵਾਂ ਸਕੂਲ ਸੈਸ਼ਨ ਜਿਹੜਾ ਉਹ ਜਲਦ ਹੀ ਸ਼ੁਰੂ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਟਾਈਮ ਉਹਨਾਂ ਨੂੰ ਬੱਸ ਡਰਾਈਵਰਸ ਦੀ ਵੀ ਜ਼ਰੂਰਤ ਆ। ਸੋ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ ਵੀ ਜੇ ਕੋਈ ਇੱਦਾਂ ਦੇ ਕੰਮ ਦੇ ਵਿੱਚ ਜਾਣਾ ਵੀ ਚਾਹੁੰਦਾ ਉਹਦੇ ਨੂੰ ਜੋਬ ਦੀ ਵੀ ਆਪਸ਼ਨ ਜਿਹੜੀ ਉਹ ਬਣ ਸਕਦੀ ਹੈਗੀ ਆ। 320 ਸਕੁਅਰ ਮਾਈਲਸ ਦਾ ਏਰੀਆ ਇਹ ਜਿਹੜੀ ਡਿਸਟ੍ਰਿਕਟ ਆ ਉੱਥੇ ਦੀ ਉਹ ਕਵਰ ਇਸ ਨੂੰ ਕਰਦੀ ਆ ਤੇ 1000 ਵਾਧੂ ਵਿਦਿਆਰਥੀ ਇਸ ਵਾਰ ਬੱਸ ਦੇ ਵਿੱਚ ਸਫ਼ਰ ਕਰਨਗੇ। ਕੁੱਲ 5000 ਦੇ ਤਕਰੀਬਨ ਵਿਦਿਆਰਥੀ ਇਹਨਾਂ ਬੱਸ ਸੇਵਾਵਾਂ ਦਾ ਜਿਹੜਾ ਉਹ ਯੂਜ਼ ਕਰਦੇ ਨੇ ਤੇ ਬੱਚਿਆਂ ਨੂੰ ਜਿਹੜਾ ਡਿਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਬਿਲਕੁਲ।
ਤੇ ਅਗਲੀ ਖਬਰ ਵੱਲ ਚੱਲੀਏ। ਜੇ ਗੈਸ ਦੀ ਖਬਰ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, ਗੈਸ ਦੀਆਂ ਪ੍ਰਾਈਸਿਸ ਦੇ ਵਿੱਚ ਕਾਫੀ ਘਾਟਾ ਹੋਇਆ ਪਿਛਲੇ ਦਿਨਾਂ ਦੇ ਵਿੱਚ। ਹੁਣ ਐਵਰੇਜ ਗੈਸ ਦੀ ਪ੍ਰਾਈਸ ਕਈ ਏਰੀਏ ਦੇ ਵਿੱਚ $4 ਦੇ ਕਰੀਬ ਪਹੁੰਚ ਚੁੱਕੀ ਹੈਗੀ ਆ। ਸੋ ਕੱਲਾ ਆਪਣੇ USA ਦੇ ਵਿੱਚ ਨਹੀਂ, ਤੇ ਕੈਨੇਡਾ ਦੇ ਵਿੱਚ ਵੀ ਗੈਸ ਦੀਆਂ ਪ੍ਰਾਈਸਿਸ ਘਟੀਆਂ ਹੈਗੀਆਂ। ਜੇ ਆਪਾਂ USA ਦੇ ਵਿੱਚ ਟੈਕਸਸ ਸਟੇਟ ਦੀ ਗੱਲ ਕਰਦੇ ਜਾਈਏ, ਉੱਥੇ ਕਹਿੰਦੇ ਵੀ ਅੱਜ ਲੋਐਸਟ ਗੈਸ ਪ੍ਰਾਈਸ $3 ਤੇ 49 ਸੈਂਟ ਨੂੰ ਇੱਕ ਗੈਸ ਸਟੇਸ਼ਨ ਤੇ ਸੀ। ਜੀ, ਬਿਲਕੁਲ। ਸੋ ਥੋੜ੍ਹੀ ਜਿਹੀ ਲੋਕਾਂ ਨੂੰ ਰਾਹਤ ਜਿਹੜੀ ਇਸ ਦੇ ਵਿੱਚ ਮਿਲੀ ਹੈਗੀ ਹੈ। ਪਹਿਲੇ ਦੀ $4 ਪਰ ਗੈਲਨ ਦੇ ਹਿਸਾਬ ਦੇ ਨਾਲ US ਦੀ ਜਿਹੜੀ ਗੈਸ ਐਵਰੇਜ ਆ ਉਹ ਥੱਲੇ ਆਈ ਹੈ। AAA ਨੇ ਜਿਹੜਾ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ। ਐਂਟੀਲੋਪ ਇਲਾਕੇ ਦੇ ਵਿੱਚ ਇੱਕ ਵੈਜੀਟੇਸ਼ਨ ਫਾਇਰ ਜਿਹੜੀ ਉਹ ਹੋਈ ਆ। ਫਾਇਰ ਫਾਈਟਰਸ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜਦੋਜਹਿਦ ਕੀਤੀ। 15 ਏਕੜ ਦੇ ਵਿੱਚ ਇਹ ਅੱਗ ਫੈਲੀ ਸੀਗੀ। ਹੁਣ ਮੁੱਢਲੀ ਜਾਂਚ ਦੇ ਵਿੱਚ ਜਿਹੜੇ ਸੈਕਰਾਮੈਂਟੋ ਕਾਉਂਟੀ ਦੇ ਅਧਿਕਾਰੀ ਇਹ ਕਹਿ ਰਹੇ ਆ ਵੀ ਇਹ ਲੱਗਦਾ ਵੀ ਕਿਸੇ ਨੇ ਆਰਸਨ ਆ, ਯਾਨੀ ਕਿ ਜਾਣ ਬੁੱਝ ਕੇ ਇਸ ਅੱਗ ਨੂੰ ਲਗਾਇਆ ਗਿਆ ਆ। ਸੋ ਉਹਦੇ ਕਰਕੇ ਕਈ ਥਾਵਾਂ ਦੇ ਉੱਤੇ ਬਿਜਲੀ ਵੀ ਜਿਹੜੀ ਉਹ ਗਈ। ਇੱਕ ਟਾਈਮ ਦੇ ਉੱਤੇ 1500 ਤੋਂ ਵੱਧ ਜਿਹੜੇ ਕਸਟਮਰ ਆ ਸਮੱਡ ਦੇ ਉੱਥੋਂ ਦੇ ਉਹ ਬਿਜਲੀ ਤੋਂ ਬਗੈਰ ਸੀਗੇ। ਸੋ ਇੰਨਾ ਜਿਹੜਾ ਉਹ ਬਚਾ ਰਿਹਾ ਵੀ ਇਸ ਦੇ ਵਿੱਚ ਕਿਸੇ ਨੂੰ ਕੋਈ ਸੱਟ ਪੇਟ ਇੰਜਰੀ ਨਹੀਂ ਹੋਈ ਤੇ ਕਿਸੇ ਸਟਰਕਚਰ ਨੂੰ ਵੀ ਕੋਈ ਨੁਕਸਾਨ ਜਿਹੜਾ ਉਹ ਨਹੀਂ ਪਹੁੰਚਿਆ। ਉਸ ਬੰਦੇ ਦੀ ਜਿਹੜੀ ਕਹਿੰਦੇ ਵੀ ਇਸ ਟਾਈਮ ਭਾਲ ਚੱਲ ਰਹੀ ਆ, ਜਿਸ ਨੇ ਲੱਗਦਾ ਵੀ ਇਸ ਅੱਗ ਨੂੰ ਜਾਣ ਬੁੱਝ ਕੇ ਲਾਇਆ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਇਦਾਂ ਦਾ ਆ ਰਿਹਾ ਆ, ਜੋ ਕੈਲੀਫੋਰਨੀਆ ਦਾ ਲੈਜਿਸਲੇਟਰ ਹੈਗਾ ਉਹ ਲੈ ਕੇ ਆ ਰਿਹਾ ਆ, ਜਿਹਦੇ ਨਾਲ ਹਜ਼ਾਰਾਂ ਹੀ ਫਾਰਮ ਵਰਕਰਸ ਆ ਉਹਨਾਂ ਨੂੰ ਫਾਇਦਾ ਹੋਊਗਾ। ਕੈਲੀਫੋਰਨੀਆ ਦੇ ਵਿੱਚ ਡਰਾਊਟ ਬਹੁਤ ਜ਼ਿਆਦਾ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ। ਸਟੇਟ ਸੈਨੇਟਰ ਮਲੀਸਾ ਹਰਟਾਡੋ, ਉਹ ਜਿਹੜੇ ਪੇਰੈਂਟ ਖੁਦ ਦੇ ਇਮੀਗ੍ਰੈਂਟ ਸੀ ਮੈਕਸੀਕੋ ਤੋਂ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕ ਜੋ ਮੈਕਸੀਕੋ ਤੋਂ ਆਉਂਦੇ ਸੈਂਟਰਲ ਵੈਲੀ 'ਚ ਆਉਂਦੇ ਆ ਅਮਰੀਕਨ ਡ੍ਰੀਮ ਦੀ ਸਰਚ ਦੇ ਸੰਬੰਧ ਦੇ ਵਿੱਚ। ਤੇ ਹੁਣ ਪਿਛਲੇ ਸਾਲਾਂ ਦੇ ਵਿੱਚ ਇੰਨੀਆਂ ਜ਼ਿਆਦਾ ਕੰਡੀਸ਼ਨਸ, ਸੋਕਾ ਪਿਆ ਆ, ਗਰਮੀ ਹੋਈ ਹੈਗੀ ਆ। ਅਮਰੀਕਨ ਡ੍ਰੀਮ ਇਹਨਾਂ ਨਵੇਂ ਆਏ ਜੋ ਇਮੀਗ੍ਰੈਂਟਸ ਆ ਉਹਨਾਂ ਦੇ ਲਈ ਲੱਗਦਾ ਨਹੀਂ ਪੂਰਾ ਹੋਊਗਾ। ਫਾਰਮਰਸ ਨੇ ਬਹੁਤ ਸਾਰੇ ਹਜ਼ਾਰਾਂ ਏਕੜ ਖਾਲੀ ਛੱਡ ਦਿੱਤੇ ਆ ਵੀ ਉਹ ਕਿਸੇ ਤਰ੍ਹਾਂ ਦਾ ਕੋਈ ਫਰੂਟ ਟਰੀ ਜਾਂ ਹੋਰ ਟਰੀ ਨਹੀਂ ਪਲਾਂਟ ਕਰਨਗੇ, ਕਿਉਂਕਿ ਪਾਣੀ ਦੇ ਵਿੱਚ ਜਿਹੜਾ ਆ ਘਾਟਾ ਹੋ ਗਿਆ ਬਹੁਤ ਸਾਰਾ। ਇਹਦੇ ਨਾਲ 8500 ਦੇ ਕਰੀਬ ਜੋ ਜੌਬਸ ਆ ਉਹਨਾਂ ਦੇ ਉੱਤੇ ਅਸਰ ਪਿਆ ਹੈਗਾ। ਸੋ ਇਸ ਜੋ ਆਪਣੀ ਸੈਨੇਟਰ ਹੈਗੀ ਮਲੀਸਾ ਹਰਟਾਡੋ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਵਰਕਰਸ ਇੱਥੇ ਕੰਮ ਕਰਨ ਆਉਂਦੇ ਆ ਤੇ ਉਹਨਾਂ ਲਈ ਹੁਣ ਔਖਾ ਆ, ਕਿੱਦਾਂ ਰੈਂਟ ਪੇ ਕਰਨਾ, ਕਿੱਦਾਂ ਉਹਨਾਂ ਦੀਆਂ ਪਰਿਵਾਰਾਂ ਨੂੰ ਫੀਡ ਕਰਨਾ ਹੈਗਾ। ਸੋ ਇੱਕ ਉਹ ਪ੍ਰਪੋਜ਼ ਕਰ ਰਹੇ ਆ ਲੈਜਿਸਲੇਚਰ, ਜਿਹਦੇ ਮੁਤਾਬਕ ਜੋ ਕੁਆਲੀਫਾਈਡ ਫਾਰਮ ਵਰਕਰਸ ਹੋਣਗੇ ਉਹਨਾਂ ਨੂੰ $1000 ਮੰਥਲੀ ਤੇ 3 ਸਾਲਾਂ ਲਈ ਲਗਾਤਾਰ ਇੱਕ ਸਟਾਈਫੰਡ ਦਿੱਤਾ ਜਾਊਗਾ। ਤੇ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਫਾਰਮ ਵਰਕਰਸ, ਐਗਰੀਕਲਚਰਲ EMPLOYEES ਜਿਨ੍ਹਾਂ ਨੂੰ ਬਹੁਤ ਤੰਗੀ ਹੈਗੀ ਆ ਰੈਂਟ ਪੇ ਕਰਨ ਦੇ ਲਈ, ਹੋਰ ਫੂਡ ਦੇ ਲਈ ਖਰੀਦਣ ਦੇ ਲਈ, ਤੇ ਉਸ ਨੂੰ ਉਹ ਸਪੋਰਟ ਕਰਨਗੇ। ਪਰ ਇਹ ਬਿੱਲ ਹਜੇ ਪਾਸ ਨਹੀਂ ਹੋਇਆ, ਬਿੱਲ ਲੈ ਕੇ ਆ ਰਹੇ ਆ। ਇਹਦੇ ਬਾਰੇ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਆਉਣ ਵਾਲੇ ਸਮੇਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ, ਫਾਸਟ ਫੂਡ ਸੈਕਟਰ ਦੇ ਵਿੱਚ ਵੀ ਇੱਕ ਨਵਾਂ ਬਿੱਲ ਜਿਹੜਾ ਉਹ ਆ ਰਿਹਾ ਆ, AB 257, ਜਿਹੜੇ ਕਿ ਲੇਬਰ ਲਾ ਵਾਇਲੇਸ਼ਨ, ਖਾਸ ਕਰਕੇ ਜਿਹੜੀਆਂ ਫਰੈਂਚਾਈਜ਼ੀਜ਼ ਜਾਂ ਕਾਰਪੋਰੇਟ ਚੇਨ ਜਿਨ੍ਹਾਂ 'ਚ ਮੈਕਡੋਨਲਡ, ਬਰਗਰ ਕਿੰਗ ਤੇ ਹੋਰ ਜਿਹੜੀਆਂ ਹੈਗੀਆਂ ਆ, ਉਹਨਾਂ ਨੂੰ ਦੇਖਿਆ ਜਾਊਗਾ। ਤੇ ਕਹਿੰਦੇ ਵੀ ਇਸ ਦੇ ਵਿੱਚ ਲਾਇਬਿਲਿਟੀਜ਼ ਇਹਨਾਂ ਫਰੈਂਚਾਈਜ਼ੀਜ਼ ਤੇ ਚੇਨਸ ਦੀ ਜਿਹੜੀ ਇਸ ਦੇ ਨਾਲ ਵੱਧ ਜਿਹੜੀ ਹੋ ਸਕਦੀ ਹੈਗੀ ਆ। ਸੋ ਹਾਲ ਦੀ ਘੜੀ ਇਸ ਨੂੰ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਨੇ ਜਿਹੜਾ ਉਹ ਪਾਸ ਕਰ ਦਿੱਤਾ ਹੈ ਤੇ ਸਟੇਟ ਸੈਨੇਟ ਫਲੋਰ ਜਿਹੜੀ ਕੈਲੀਫੋਰਨੀਆ ਦੀ ਆ, ਉੱਥੇ ਇਸ ਦੇ ਉੱਤੇ ਵੋਟ ਹੋ ਸਕਦੀ ਹੈ। ਤੇ ਕਹਿੰਦੇ ਵੀ ਮੋਸਟ ਪ੍ਰੋਬਬਲੀ ਅਗਲੇ ਵੀਕ ਤੱਕ ਇਸ ਤੇ ਪਾਸ ਹੋਣ ਦੇ ਵੀ ਆਸਾਰ ਹੈਗੇ ਨੇ। ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਸਟਾਕ ਮਾਰਕੀਟ ਅੱਜ ਤਕਰੀਬਨ ਡਾਓ ਜੋਨ ਆ ਉਹ ਬਰਾਬਰ ਜਿਹਾ ਹੀ ਰਿਹਾ, 27 ਪੁਆਇੰਟ ਵਧਿਆ, 33,337 ਤੇ ਬੰਦ ਹੋਇਆ। S&P 3 ਪੁਆਇੰਟ ਘਟ ਕੇ 4207 ਤੇ, ਨੈਸਡੈਕ 75 ਪੁਆਇੰਟ ਗਿਰ ਕੇ 12,780 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1803 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $93
प्रति बैरल 10 ईयर यील्ड 2.88%। क्रिप्टो करंसीज च बिटकॉइन 23,986 ते इथीरियम 1885 US डॉलर ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਲੋਨ ਡੀਪੂ ਤੁਸੀਂ ਸੁਣਿਆ ਹੋਊਗਾ, ਬਹੁਤ ਵੱਡੀ ਮਾਰਗੇਜ ਕੰਪਨੀ ਸੀ। ਉਸਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਬੰਦੇ ਲੇ ਆਫ ਕਰ ਦਿੱਤੇ ਹੈਗੇ EMPLOYEES, ਕਿਉਂਕਿ ਉਹਨਾਂ ਦਾ ਰੈਵਨਿਊ ਜਿਹੜਾ 308.6 ਮਿਲੀਅਨ ਆਇਆ, ਕਹਿੰਦੇ ਵੀ ਲਾਸ ਹੋਇਆ ਕਾਫੀ ਜ਼ਿਆਦਾ। ਤੇ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਜੋ ਉਹਨਾਂ ਦਾ ਬ੍ਰੋਕਰੇਜ ਬਿਜ਼ਨਸ ਆ, ਜਿਹੜੇ ਲੋਨ ਡੀਪੂ ਦੇ ਨਾਲ ਬ੍ਰੋਕਰਸ ਕੰਮ ਕਰਦੇ ਆ ਜਾਂ ਮਾਰਗੇਜ ਬ੍ਰੋਕਰਸ ਕਰਦੇ ਆ, ਉਹ ਕਹਿੰਦੇ ਵੀ ਇਸ ਸਾਲ ਦੇ ਐਂਡ ਤੱਕ ਅਸੀਂ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਹੈਗੇ ਆ। ਮਾਰਗੇਜ ਇੰਡਸਟਰੀ ਦੇ ਵਿੱਚ ਇਸ ਰਿਸੈਸ਼ਨ ਦੇ ਦੌਰਾਨ ਜਾਂ ਕਹਿ ਲਓ ਇਸ ਡਾਊਨਟਾਊਨ ਦੇ ਦੌਰਾਨ ਮਾਰਗੇਜ ਰਿਲੇਟਡ ਜੋ ਜੌਬਸ ਆ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ, ਬਹੁਤ ਸਾਰੇ ਲੋਕ ਲੇ ਆਫ ਹੋਏ ਹੈਗੇ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1.28 ਰਹੇ ਆ, ਤੇ ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 79 ਰੁਪਏ ਤੇ 61 ਪੈਸੇ ਰਹੇ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ। ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।